फन सवन्ने लीड़े पाके आउणगे सारे ढोल जमा के। साफ बरादर गैर पराए मेरे मामे ते चाचे ताए। नैना भाई होवन राजी छुटेगी फिर आतिशबाजी। हर पासे ठा ठा होवेगा जिस दिन मेरा ब्याह होवेगा। ਬਰਾਤ ਦੀ ਰਵਾਨਗੀ ਤੋਂ ਇੱਕ ਦਿਨ ਪਹਿਲੇ ਲਾੜੇ ਦੇ ਘਰ ਵਲੀਮੇ ਦਾ ਇੰਤਜ਼ਾਮ ਕੀਤਾ ਜਾਂਦਾ। ਉਸ ਦੌਰ ਵਿੱਚ ਵਲੀਮਾ ਇੱਕ ਦਿਨ ਪਹਿਲੇ ਹੀ ਕਰ ਲਿਆ ਜਾਂਦਾ ਸੀ। ਸ਼ਾਦੀ ਹਾਲ ਤੇ ਹੁੰਦੇ ਨਹੀਂ ਸਨ। ਪਿੰਡ ਦੇ ਕਿਸੇ ਡੇਰੇ ਵਿੱਚ ਜਾਂ ਖੁੱਲ੍ਹੀ ਜਗ੍ਹਾ 'ਤੇ ਮੰਜੀਆਂ ਜਾਂ ਦਰੀਆਂ ਵਿਛਾ ਕੇ ਮੇਲ ਨੂੰ ਖਾਣਾ ਖਿਲਾਇਆ ਜਾਂਦਾ ਸੀ। ਅਮੀਰ ਲੋਕ ਛੋਟਾ ਗੋਸ਼ਤ ਜਦ ਕਿ ਆਮ ਲੋਕ ਵੱਡਾ ਗੋਸ਼ਤ ਪਕਾਉਂਦੇ ਸੀ। ਮਾੜੇ ਲੋਕ ਜਲੇਬੀ ਜਾਂ ਹਲਵਾ ਰੋਟੀ ਕਰਕੇ ਕੰਮ ਚਲਾ ਲੈਂਦੇ ਸਨ। ਉਹਨਾਂ ਦਿਨਾਂ ਵਿੱਚ ਬੋਤਲਾਂ ਦਾ ਰਿਵਾਜ ਨਹੀਂ ਸੀ। ਮੌਸਮ ਮੁਤਾਬਕ ਮਿੱਠੇ ਪਾਣੀ ਜਾਂ ਚਾਹ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਖਾਣੇ ਤੋਂ ਬਾਅਦ ਨਿਉਂਦਰਾ ਵਸੂਲਿਆ ਜਾਂਦਾ। ਨਿਉਂਦਰਾ ਇਕੱਠਾ ਕਰਨ ਲਈ ਦੋ ਬੰਦੇ ਪਰਾਤ ਲੈ ਕੇ ਬਹਿ ਜਾਂਦੇ। ਪਰਾਤ ਵਿੱਚ ਪਿੰਨੀਆਂ ਜਾਂ ਲੱਡੂਆਂ ਦਾ ਜੋੜਾ ਰੱਖਿਆ ਜਾਂਦਾ। ਇੱਕ ਬੰਦਾ ਪੈਸੇ ਵਸੂਲਦਾ ਅਤੇ ਦੂਜਾ ਕਾਪੀ ਉੱਤੇ ਨਿਉਂਦਰਾ ਦੇਣ ਵਾਲੇ ਦਾ ਨਾਂ ਪਤਾ ਅਤੇ ਵਾਅਦਾ ਲਿਖਦਾ। ਇਸ ਮੌਕੇ 'ਤੇ ਪਿੰਡ ਦਾ ਮਰਾਸੀ ਵੀ ਮੌਜੂਦ ਹੁੰਦਾ ਜਿਹੜਾ ਨਿਉਂਦਰਾ ਦੇਣ ਵਾਲੇ ਦਾ ਸ਼ਜਰਾ ਬਿਆਨ ਕਰਦਾ। ਵਲੀਮੇ ਤੋਂ ਫਾਰਗ ਹੋ ਕੇ ਲਾੜੇ ਦੀ ਸਿਹਰਾਬੰਦੀ ਦਾ ਇੰਤਜ਼ਾਮ ਹੁੰਦਾ। ਇਸ ਮੌਕੇ 'ਤੇ ਗੜੋਲੀ ਦੀ ਰਸਮ ਅਦਾ ਕੀਤੀ ਜਾਂਦੀ। ਲਾੜੇ ਦੀਆਂ ਭੈਣਾਂ ਸਿਰ 'ਤੇ ਗੜੋਲੀ ਚੁੱਕਦੀਆਂ, ਅੱਗੇ ਅੱਗੇ ਬਰਾਈ ਢੋਲ ਵਜਾਉਂਦਾ, ਔਰਤਾਂ ਗਾਣੇ ਗਾਉਂਦੀਆਂ ਨਾਲ ਨਾਲ ਹੁੰਦੀਆਂ। ਪਿੰਡ ਦੇ ਖੂਹ ਤੋਂ ਜਾਂ ਮਸੀਤ ਦੀ ਖੂਹੀ ਤੋਂ ਗੜੋਲੀ ਭਰੀ ਜਾਂਦੀ ਅਤੇ ਉਸੇ ਤਰ੍ਹਾਂ ਵਾਪਸੀ ਹੁੰਦੀ। ਲਾੜੇ ਨੂੰ ਖਾਰੇ ਚੜਾਇਆ ਜਾਂਦਾ। ਇਸ ਮੌਕੇ 'ਤੇ ਮਾਮੇ ਨੂੰ ਬੁਲਾਇਆ ਜਾਂਦਾ। ਮਾਮਾ ਲਾੜੇ ਨੂੰ ਕੁਝ ਲਾਗ ਦੇ ਕੇ ਖਾਰੇ ਚੜਾਉਂਦਾ। ਪਿੰਡ ਦਾ ਕੰਮੀ ਲਾੜੇ ਨੂੰ ਵਟਣਾ ਮਲਦਾ ਅਤੇ ਗੜੋਲੀ ਦੇ ਪਾਣੀ ਨਾਲ ਨਹਾਉਂਦਾ। ਲਾੜੇ ਨੂੰ ਪੀਲਾ ਸੂਟ ਜਾਂ ਪੀਲਾ ਕੁੜਤਾ ਲਾਚਾ ਪਹਿਨਾਇਆ ਜਾਂਦਾ। ਮਾਮਾ ਲਾੜੇ ਦੇ ਹੱਥ ਵਿੱਚ ਗਾਨਾ ਬਣਦਾ। ਲਾੜੇ ਦੇ ਸਿਰ 'ਤੇ ਪੀਲੇ ਰੰਗ ਦੀ ਪਗੜੀ ਬੰਨ੍ਹੀ ਜਾਂਦੀ ਅਤੇ ਸਿਹਰਾ ਬੰਨ੍ਹਿਆ ਜਾਂਦਾ। ਮਹਿਮਾਨਾਂ ਵੱਲੋਂ ਲਾੜੇ ਨੂੰ ਸਲਾਮੀਆਂ ਦਿੱਤੀਆਂ ਜਾਂਦੀਆਂ। ਖਾਰੇ ਤੋਂ ਉਤਰਨ ਵੇਲੇ ਜ਼ਮੀਨ 'ਤੇ ਗਰੀ ਦੇ ਠੋਗਰੇ ਜਾਂ ਮਿੱਟੀ ਦੀਆਂ ਛੂਣੀਆਂ ਰੱਖੀਆਂ ਜਾਂਦੀਆਂ। ਲਾੜਾ ਖਾਰੇ ਤੋਂ ਛਾਲ ਮਾਰਦਾ ਅਤੇ ਉਹਨਾਂ ਨੂੰ ਤੋੜਦਾ। ਗਰੀ ਦੇ ਟੋਟੇ ਚੁੱਕਣ ਲਈ ਬੱਚੇ ਅਤੇ ਵੱਡੇ ਇੱਕ ਦੂਜੇ 'ਤੇ ਟੁੱਟ ਪੈਂਦੇ। ਲਾੜੇ ਦੇ ਹੱਥ ਵਿੱਚ ਕੁਹਾੜੀ ਫੜਾਈ ਜਾਂਦੀ ਤਾਂ ਕਿ ਲਾੜਾ ਹਵਾਈ ਚੀਜ਼ਾਂ ਤੋਂ ਮਹਿਫੂਜ਼ ਰਹੇ। ਲਾੜੇ ਨੂੰ ਘੋੜੀ 'ਤੇ ਬਿਠਾਇਆ ਜਾਂਦਾ। ਲਾੜੇ ਦੀ ਭੈਣ ਘੋੜੀ ਦੀ ਵਾਗ ਫੜਦੀ ਅਤੇ ਲਾਗ ਲੈ ਕੇ ਹੀ ਵਾਗ ਛੱਡਦੀ। ਬਰਾਤ ਰਵਾਨਾ ਹੋਣ ਵੇਲੇ ਗੋਲੇ ਚਲਾਏ ਜਾਂਦੇ। ਅੱਗੇ ਅੱਗੇ ਢੋਲ ਵੱਜਦੇ ਜਾਂਦੇ। ਢੋਲ ਵਾਲੇ ਨੂੰ ਬਰਾਤੀ ਵੇਲਾਂ ਦਿੰਦੇ। ਇਸ ਤਰ੍ਹਾਂ ਗੋਲਿਆਂ ਦੀ ਠਾਹ ਠਾਹ ਨਾਲ ਬਰਾਤ ਰਵਾਨਾ ਹੋ ਜਾਂਦੀ। ਜੇ ਬਰਾਤ ਨੇ ਨੇੜੇ ਜਾਣਾ ਹੁੰਦਾ ਤਾਂ ਪੈਦਲ ਹੀ ਸਫ਼ਰ ਕੀਤਾ ਜਾਂਦਾ। ਜੇ ਦੂਰ ਦਾ ਪੈਂਡਾ ਹੁੰਦਾ ਤਾਂ ਗੱਡਿਆਂ 'ਤੇ ਜਾਂ ਟਰੈਕਟਰ ਟਰਾਲੀ 'ਤੇ ਸਫ਼ਰ ਤੈਅ ਕੀਤਾ ਜਾਂਦਾ ਸੀ। ਬਰਾਤ ਕੁੜੀ ਦੇ ਪਿੰਡ ਅੱਪੜਦੀ ਤਾਂ ਕੁੜੀ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਬਰਾਤ ਦਾ ਇਸਤਕਬਾਲ ਕਰਦੇ। ਇਸ ਮੌਕੇ 'ਤੇ ਪਿੰਡ ਦੀਆਂ ਔਰਤਾਂ ਸਿੱਠਣੀਆਂ ਦਿੰਦੀਆਂ। ਇਹ ਸਿੱਠਣੀਆਂ ਅਸਲ ਵਿੱਚ ਮੁਹੱਜ਼ਬ ਗਾਲੀਆਂ ਹੁੰਦੀਆਂ ਸਨ ਜਿਨ੍ਹਾਂ ਵਿੱਚ ਲਾੜੇ ਦੀ ਮਾਂ ਭੈਣ ਇੱਕ ਕਰ ਦਿੱਤੀ ਜਾਂਦੀ। ਲਾੜਾ ਇਕੱਲਾ ਕਿਉਂ ਆਇਆ ਅੱਜ ਦੀ ਘੜੀ, ਨਾਲ ਬੇਬੇ ਨੂੰ ਨਾ ਲਿਆਇਆ ਅੱਜ ਦੀ ਘੜੀ। ਆਇਓ ਵੇ ਤੂੰ ਆਇਓ ਵੇ ਪਰ ਮਾਂ ਕਿੱਥੇ ਛੱਡ ਆਇਓ ਵੇ। ਇਸ ਤਰ੍ਹਾਂ ਬਰਾਤ ਦੀ ਆਓ ਭਗਤ ਕਰਦਿਆਂ ਸ਼ਾਦੀ ਵਾਲੇ ਘਰ ਲਿਆਇਆ ਜਾਂਦਾ। ਕੁੜੀ ਦੇ ਪਿਓ ਅਤੇ ਲਾੜੇ ਦੇ ਪਿਓ ਦੀ ਮੇਲਣੀ ਹੁੰਦੀ। ਇੱਕ ਦੂਜੇ ਨੂੰ ਤੋਹਫੇ ਤਹਿਫ ਦਿੱਤੇ ਜਾਂਦੇ। ਨਿਕਾਹ ਦੀ ਰਸਮ ਅਦਾ ਕੀਤੀ ਜਾਂਦੀ ਅਤੇ ਫਿਰ ਬਰਾਤ ਨੂੰ ਖਾਣਾ ਖਿਲਾਇਆ ਜਾਂਦਾ। ਖਾਣੇ ਤੋਂ ਬਾਅਦ ਲਾੜੇ ਅਤੇ ਕੁੜੀ ਨੂੰ ਖੱਡ 'ਤੇ ਬਿਠਾਇਆ ਜਾਂਦਾ। ਵਰੀ ਵਿਖਾਈ ਜਾਂਦੀ। ਇਸ ਮੌਕੇ 'ਤੇ ਵੀ ਕੁੜੀ ਦੀਆਂ ਭੈਣਾਂ ਲਾੜੇ ਦੇ ਘਰ ਵਾਲਿਆਂ ਨੂੰ ਸਿੱਠਣੀਆਂ ਦਿੰਦੀਆਂ। ਫੁੱਲ ਬਰੀ ਕੁੜੇ ਫੁੱਲ ਬਰੀ ਕੁੜੇ, ਪੁਰਾਣੀ ਲਿਆਂਦੀ ਵਰੀ ਕੁੜੇ, ਫੁੱਲ ਛਹਿਣੇ ਕੁੜੇ ਫੁੱਲ ਛਹਿਣੇ ਕੁੜੇ, ਪੁਰਾਣੇ ਲਿਆਂਦੇ ਗਹਿਣੇ ਕੁੜੇ। ਕੁੜੀ ਦੇ ਘਰ ਵੀ ਗੜੋਲੀ ਭਰੀ ਜਾਂਦੀ।
ਕੁੜੀ ਦਾ ਮਾਮਾ ਕੁੜੀ ਨੂੰ ਖਾਰੇ ਚੜਾਉਂਦਾ। ਕੁੜੀ ਦਾ ਘਰ ਵਿੱਚ ਹੀ ਮੇਕਅਪ ਕੀਤਾ ਜਾਂਦਾ, ਕਿਉਂਕਿ ਪਾਰਲਰ ਉਦੋਂ ਹੁੰਦੇ ਨਹੀਂ ਸਨ। ਉਸ ਤੋਂ ਬਾਅਦ ਕੁੜੀ ਤੇ ਲਾੜੇ ਨੂੰ ਖੱਡ ਤੇ ਬਿਠਾਇਆ ਜਾਂਦਾ। ਲਾੜੇ ਨੂੰ ਸਹੁਰਿਆਂ ਵੱਲੋਂ ਸੂਟ ਪਹਿਨਾਇਆ ਜਾਂਦਾ, ਘੜੀ ਜਾਂ ਅੰਗੂਠੀ ਤੋਹਫੇ ਵਿੱਚ ਦਿੱਤੀ ਜਾਂਦੀ। ਕਈ ਪੁੱਜਦੇ ਘਰਾਂ ਵੱਲੋਂ ਸਾਈਕਲ ਜਾਂ ਘੋੜੀ ਲਾੜੇ ਨੂੰ ਦਿੱਤੀ ਜਾਂਦੀ ਸੀ। ਦੁੱਧ ਪਿਲਾਈ ਤੇ ਜੁੱਤੀ ਛੁਪਾਉਣ ਦੀ ਰਸਮ ਹੁੰਦੀ। ਲਾੜੇ ਵੱਲੋਂ ਲਾੜੇ ਦੀਆਂ ਸਾਲੀਆਂ ਨੂੰ ਲਾਗ ਦਿੱਤੇ ਜਾਂਦੇ। ਕੁੜਮਾਂ ਦੀ ਮੇਲਣੀ ਹੁੰਦੀ ਤੇ ਫਿਰ ਰੁਖਸਤੀ ਦਾ ਵੇਲਾ ਆ ਜਾਂਦਾ। ਡੋਲੀ ਟੋਰਨ ਵੇਲੇ ਸਾਰਾ ਮਾਹੌਲ ਉਦਾਸ ਹੋ ਜਾਂਦਾ। ਵਿਛੋੜੇ ਦੇ ਗੀਤ ਗਾਏ ਜਾਂਦੇ। ਮੇਰੀ ਡੋਲੀ ਨੂੰ ਲੱਗੇ ਨਾਪੇ ਨੀ ਮਾਂ, ਮੈਨੂੰ ਵਿਦਿਆ ਕਰਨ ਸਕੇ ਮਾਪੇ ਨੀ ਮਾਂ। ਮੇਰੀ ਅੱਜ ਦੀ ਰਾਤ ਰੱਖ ਲੈ ਡੋਲੀ ਨੀ ਮਾਂ, ਰਵਾਂਗੀ ਬਾਬਲ ਦੀ ਬਣ ਕੇ ਗੋਲੀ ਨੀ ਮਾਂ। ਬਾਬਲ ਦਾ ਵੇੜਾ ਛੱਡ ਕੇ ਹੋ ਕੇ ਮਜਬੂਰ ਚੱਲੀ, ਬੁੱਢੀਆਂ ਪਟੋਲੇ ਛੱਡ ਕੇ ਵੀਰਾਂ ਤੋਂ ਦੂਰ ਚੱਲੀ, ਬਾਬਲ ਦਾ ਵੇੜਾ ਛੱਡ ਕੇ। ਛੱਡ ਚਲੀ ਬਾਬਲਾ ਤੇਰੀਆਂ ਮੈਂ ਗਲੀਆਂ, ਤੇਰੀਆਂ ਮੈਂ ਗਲੀਆਂ, ਅੱਜ ਤੇਰੇ ਪਿੰਡ ਨੂੰ ਸਲਾਮ ਕਰ ਚੱਲੀਆਂ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।